ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਾਡੇ ਪਿੰਡਾਂ ਥਾਵਾਂ 'ਚ ਜਿਹੜੇ ਵਿਚਾਰੇ ਥੋੜ੍ਹੇ ਜਿਹੇ ਮਾੜੇ ਲੋਕ ਹੁੰਦੇ ਨੇ, ਗਰੀਬ ਹੁੰਦੇ ਨੇ ਲੋਕ, ਉਹ 25,000 30,000 20,000 15,000 ਤੱਕ ਇੱਕ ਛੋਟਾ ਬੱਛੜਾ ਮੱਝ ਦਾ ਲੈ ਲੈਂਦੇ ਨੇ, ਜਿਹਨੂੰ ਅਸੀਂ ਕੱਟਾ ਜਾਂ ਕੱਟੀ ਆਖਦੇ ਹਾਂ। ਉਹ ਜਦੋਂ ਮੱਝ ਤਿਆਰ ਹੋ ਜਾਂਦੀ ਏ, ਉਹ ਮੱਝ ਤਿਆਰ ਕਿਵੇਂ ਹੁੰਦੀ ਏ? ਉਹ 3 ਸਾਲ ਵਿਚਾਰਾ ਇਹਨਾਂ ਬੰਨਿਆਂ ਖਾਲਿਆਂ ਤੇ ਧੱਕੇ ਲੈਂਦਾ ਹੈ, ਜ਼ਿਮੀਂਦਾਰਾਂ ਦੀ ਝਿਣਕਾਂ ਸੁਣਦਾ ਹੈ, ਜ਼ਿਮੀਂਦਾਰਾਂ ਦੀਆਂ ਗੱਲਾਂ ਸੁਣਦਾ ਹੈ। ਉਹ ਗੱਲਾਂ ਸੁਣਦਾ ਨਾ ਸੁਣਨ ਵਾਲੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਜਾ ਕੇ ਇਹਨਾਂ ਦੀ ਮੱਝ ਤਿਆਰ ਹੁੰਦੀ ਹੈ। ਇਸ ਮੱਝ ਨੂੰ ਜਦੋਂ ਮੰਡੀ ਲੈ ਕੇ ਜਾਂਦਾ ਵੇਚਣ ਵਾਸਤੇ, ਉੱਥੇ ਮੰਡੀ ਵਾਲਿਆਂ ਦੇ ਵੱਖਰੇ ਨਖਰੇ ਹੁੰਦੇ ਨੇ, ਮੰਡੀ ਵਾਲਿਆਂ ਦੇ ਆਪਣੇ ਟੈਕਸ ਹੁੰਦੇ ਨੇ। ਕੋਈ ਖੁਦਾ ਨਾ ਖਾਸਤਾ ਉਹਨੇ ਮੱਝ ਵੇਚ ਲਈ ਤੇ ਪੈਸਾ ਉਹਦਾ ਚੋਰੀ ਹੋ ਗਿਆ, ਉਹਦੀ ਜੇਬ 'ਚ ਨਿਕਲ ਗਿਆ, ਸਾਰੇ ਸਾਲ ਦੀ ਉਹਦੀ ਮਿਹਨਤ ਗਈ। ਤੇ ਇਸ ਵਾਸਤੇ ਮੈਂ ਉਹਨਾਂ ਮੰਡੀ ਵਾਲਿਆਂ ਨੂੰ ਅਪੀਲ ਕਰਾਂਗਾ, ਉੱਥੇ ਇੱਕ ਪ੍ਰੋਪਰ ਇੱਕ ਸਿਕਿਉਰਟੀ ਰੱਖਣ ਤੇ ਆਪਣੇ ਟੈਕਸ ਵੀ ਕਟਾਉਣ। ਫਿਰ ਆ ਜਾਂਦੀ ਵਾਰੀ ਦੁੱਧ ਦੀ। ਜਦੋਂ ਦੁੱਧ ਦੀ ਵਾਰੀ ਆਉਂਦੀ ਵੇਚਣ ਦੀ, ਤੇ ਸਾਡੇ ਜਨਾਬ ਸ਼ਹਿਰੀ ਲੋਕ, ਪਿੰਡਾਂ ਥਾਵਾਂ ਦੇ ਲੋਕ ਰੌਲਾ ਪਾ ਲੈਂਦੇ ਨੇ, ਇੰਨਾ ਮਹਿੰਗਾ ਦੁੱਧ, ਇੰਨਾ ਮਹਿੰਗਾ ਦੁੱਧ। ਇਹਨਾਂ ਦੀ ਆ ਕੇ ਮਿਹਨਤ ਤਾਂ ਵੇਖੋ, ਇਹ ਵਿਚਾਰੇ ਕੀ ਸੁਬਾਹ ਤੋਂ ਲਾ ਕੇ ਸ਼ਾਮ ਤੱਕ ਕਿਵੇਂ ਧੁੱਪ ਸਰਦੀ ਗਰਮੀ ਨਹੀਂ ਵੇਖਦੇ। ਇਹਨਾਂ ਦੀ ਪੱਕੀ ਡਿਊਟੀ ਹੈ, ਇਹਨਾਂ ਨੇ ਇਹਨਾਂ ਨੂੰ ਚਰਾਣਾ ਹੀ ਚਰਾਣਾ ਹੈ, ਇਹਨਾਂ ਦਾ ਪੇਟ ਪਾਲਣਾ ਹੀ ਪਾਲਣਾ ਹੈ। ਤੇ ਆਓ ਹੁਣ ਅਸੀਂ ਅੱਜ ਇਹਨਾਂ ਦੇ ਜਿਹੜੇ ਛੇੜੂ ਇਹਨਾਂ ਦੇ ਨਾਲ ਫਿਰ ਰਹੇ ਨੇ, ਜਿਹੜੇ ਮੱਝਾਂ ਲੈ ਕੇ ਫਿਰ ਰਹੇ ਨੇ ਆਪਣੀਆਂ, ਇਹਨਾਂ ਨਾਲ ਕੋਈ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ, ਇਹਨਾਂ ਕੋਲ ਪੁੱਛਾਂਗੇ ਇਹਨਾਂ ਨੇ ਕਿਵੇਂ ਪਾਲਿਆ ਤੇ ਇਹਨਾਂ ਨੂੰ ਕੀ ਮਸਾਇਲ ਆਉਂਦੇ ਨੇ, ਤੇ ਕਿਸ ਤਰ੍ਹਾਂ ਇਹ ਜਦੋਂ ਦੁੱਧ ਜਾਂ ਮੱਝ ਦੇ ਵੇਚਣ ਦੀ ਵਾਰੀ ਆਉਂਦੀ ਉਦੋਂ ਉਹਨਾਂ ਨੂੰ ਕੀ ਮਸਾਇਲ ਪੇਸ਼ ਆਉਂਦੇ ਨੇ। ਦੱਸ ਨਸਲ ਕਿਹੜੀ ਤੁਹਾਡੇ ਕੋਲ ਜ਼ਿਆਦਾ ਜੀ? ਇਹ ਨੀਲੀ ਦੀ ਨਸਲ ਹੈ ਜੀ। ਅੱਛਾ। ਤੇ ਇਹ ਲੱਭਦੀ ਹੈ ਅੱਜ ਕੱਲ੍ਹ ਦਰਿਆ ਵਾਲੀ ਸਾਈਡ ਤੋਂ ਲੱਭਦੀ ਹੈ ਜਾਂ ਲੁੱਡਾਂ ਵਾਲੀ ਸਾਈਡ ਤੋਂ, ਤੇ ਬਾਜ ਨਸ ਕੇ ਬੜੀ ਔਖੀ ਨਸਲ ਲੱਭਦੀ ਹੈ। ਤੇ ਇਸ ਆਪਣੇ ਇਲਾਕੇ 'ਚ ਕੁਛ ਲੈ ਲਈਆਂ 1-2 ਕੱਟੀਆਂ, ਤੇ ਹੁਣ ਤੱਕ ਬੜੀ ਇਹ ਨਸਲ ਔਖੀ ਹੋ ਗਈ, ਲੱਭਦੀ ਨਹੀਂ ਇਹਨਾਂ ਇਲਾਕਿਆਂ 'ਚ ਵੀ। ਇਹ ਬਾਈਆ ਕੱਟੀਆਂ ਲਵੀਂਦੀਆਂ ਨੀਲੀ ਦੀਆਂ। ਇਹ ਤਕਰੀਬਨ 3-4 ਸਾਲ ਲਾ ਜਾਂਦੀਆਂ, ਵੱਡੀਆਂ ਮੱਝੀ ਤਿਆਰ ਕਰਾਉਂਦੇ ਆ। ਤੇ ਤਿਆਰ ਕਰਤੇ ਜਿਸ ਟਾਈਮ ਮੱਝ ਅਸਾਂ ਵੇਚਣੀ ਹੁੰਦੀ ਹੈ ਵਪਾਰੀਆਂ ਨੂੰ, ਤੇ ਅੱਗੋਂ ਵਪਾਰੀ ਕਰਾਉਂਦੇ ਨਖਰੇ, ਇਤਨੇ ਦੀ ਮੱਝ ਨਹੀਂ ਹੈ ਤੇ ਸਾਨੂੰ ਆਪਦਾ ਰੇਟ ਨਹੀਂ ਪੂਰਾ ਦਿੰਦੇ। ਤੇ ਚਾਰੇ ਪਾਰ ਕੇ ਅਸਾਂ ਨੰਦ ਪਿੱਛੇ ਧੱਕੇ ਖਾਣੇ ਆ। ਸਵੇਰ 7 ਵਜੇ ਤੋਂ ਲਾ ਤੇ ਸ਼ਾਮੀ 8 ਵਜੇ ਜਾ ਤੇ ਘਰ ਬਣਨੇ ਆ ਜੀ। ਤੇ ਸਾਡੀ ਕਿ ਮਿਹਨਤ ਨਹੀਂ ਪੱਲੇ ਬਣਾਉਂਦੇ ਜੀ, ਕਿ ਆਂਦੇ ਜੀ ਇਹ ਇੰਜ ਹੋ ਗਿਆ, ਜੇ ਹੋ ਗਿਆ। ਤੇ ਜਿਹੜਾ ਦੁੱਧ ਦੇਵਣਾ ਹੋਵੇ ਜੀ, ਤੇ ਦੁੱਧ ਵਾਲੀ ਅੱਗੋਂ ਨਖਰੇ ਕਰਾਉਂਦੇ ਨੇ ਸ਼ਹਿਰੀ ਲੋਕ, ਆਂਦੇ ਤੁਸੀਂ ਇਤਨਾ ਰੇਟ ਵਧਾ ਦਿੱਤਾ ਤੇ ਇੰਜ ਕਰ ਦਿੱਤਾ। ਤੇ ਅੱਗੇ ਸਾਡੀ ਤੁਸੀਂ ਮਿਹਨਤ ਹੀ ਤਾਂ ਵੇਖੋ ਨਾ, ਸਵੇਰ 7 ਵਜੇ ਤੋਂ ਲਾ ਤੇ 8 ਵਜੇ ਤੱਕ ਕੇ ਅਸਾਂ ਮਾਲ ਦੇ ਪਿੱਛੇ ਰਹਿੰਦੇ ਹਾਂ ਜੀ, ਤੇ ਚਾਰਨੇ ਆ ਜੀ। ਤੇ ਜਿਸ ਟਾਈਮ ਕਿ ਵਾਰੀ ਆਉਂਦੀ ਹੈ ਦੁੱਧ ਲਾਵਾਂ ਦੀ, ਤੇ ਉਸ ਟਾਈਮ ਕਿ ਰੋਵਾਂ ਲੱਗ ਜਾਂਦੇ। ਸਾਡੇ ਗਰੀਬ ਬੰਦਿਆਂ ਦੇ ਕੋਈ ਪੈਸੇ ਲੈ ਕੇ ਨੱਪੀ ਬੈਠੇ ਨੇ ਜੀ, ਕਿ ਇੱਕ ਦੁੱਧ ਦੀ ਜੀ ਸਾਡਾ 50,000 ਰੁਪਈਆ ਲੈ ਕੇ ਨਸ ਗਿਆ। ਉਹਦੇ ਨਾਲ ਸਾਡਾ ਲੜਾਈ ਝਗੜਾ ਹੀ ਨਹੀਂ ਹੋ ਸਕਦਾ। ਅਸੀਂ ਗਰੀਬ ਬੰਦੇ ਹਾਂ, ਹੁਣ ਸਾਡੀ ਕੋਈ ਗੱਲਬਾਤ ਹੀ ਨਹੀਂ ਸੁਣਦਾ। ਤੇ ਅਸਾਂ ਹੁਣ ਕੀ ਕਰੀਏ? ਕਹਿਣ ਨਾਲ ਤਾਂ ਲੜਾਈ ਝਗੜਾ ਹੀ ਕਰਨ ਜੋਗੇ ਵਾਸਤੇ ਨਹੀਂ ਆ ਜੀ। ਹੁਣ ਅਸਾਂ ਇੱਥੇ ਕੀ ਕਰੀਏ ਜੀ? ਤੇ ਸਾਡੀ ਮਿਹਨਤ ਕੇ ਤੁਹਾਡੇ ਕੋਲੋਂ ਅਪੀਲ ਹੈ, ਤੇ ਸਾਡੀ ਮਿਹਨਤ ਪੂਰੀ ਬਣਾਈ ਕਰੋ ਸਾਡੇ ਪੱਲੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਮਿਹਰਬਾਨੀ ਜੀ।